ਵੈਲਕਮ ਖੁਸ਼ਾਮਦੀਦ ਜੀ ਆਇਆਂ ਨੂੰ ਆਪਣੇ ਪ੍ਰੋਗਰਾਮ ਬੀਤੀਆਂ ਰੁੱਤਾਂ ਦੇ ਵਿੱਚ। ਮੈਂ ਤੁਹਾਡਾ ਮੇਜ਼ਬਾਨ ਸਰਫਰਾਜ਼ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਨਵਾਂ ਟੌਪਿਕ ਨਵੀਂ ਕਹਾਣੀ ਲੈ ਕੇ। ਅੱਜ ਦੀ ਕਹਾਣੀ ਜਿਹੜੀ ਹੈ ਉਹ ਹੈ ਵੀ ਇੱਕ ਸੌਦਾਗਰ ਦੇ ਉੱਤੇ। ਭਈ ਸੌਦਾਗਰ ਇੱਕ ਕਿਹਾ ਜਾਂਦਾ ਅਮੀਰ ਸ਼ਖਸ ਨੂੰ ਕਿਹਾ ਜਾਂਦਾ ਸੀ ਜਾਂ ਐਸੇ ਸ਼ਖਸ ਨੂੰ ਕਿ ਜਿਹਦੇ ਕੋਲ ਬਹੁਤ ਹੀ ਮਾਲੋ ਜਾਇਦਾਦ ਹੋਵੇ ਜਾਂ ਅਮੀਰ ਸ਼ਖਸ, ਉਹਨੂੰ ਸੌਦਾਗਰ ਕਿਹਾ ਜਾਂਦਾ, ਸਖੀ ਕਿਹਾ ਜਾਂਦਾ ਸੀ ਜਾਂ ਕੋਈ ਖੁੱਲ੍ਹੇ ਦਿਲ ਵਾਲੇ ਬੰਦੇ ਨੂੰ ਸੌਦਾਗਰ ਕਿਹਾ ਜਾਂਦਾ ਸੀ। ਅਤੇ ਕੋਈ ਸੌਦਾਗਰ ਹੁੰਦਾ, ਉਹਦੇ 12 ਬਹਿਰੀ ਜਹਾਜ਼ ਹੁੰਦੇ ਨੇ ਜਿਹਦੇ ਤੋਂ ਆਪਣੇ ਮਾਲ ਦੀ ਖਰੀਦੋ ਫਰੋਖਤ ਕਰਦਾ। ਅਤੇ ਅਮੀਰ ਹੁੰਦਾ ਉਹ ਉਹਨਾਂ ਵਕਤਾਂ ਦੇ ਵਿੱਚ ਆਪਣੇ ਇਲਾਕੇ 'ਚ। ਅਤੇ ਜਦੋਂ ਕੁਦਰਤ ਦੀ ਹੋਣੀ ਹੁੰਦੀ ਹੈ ਜਾਂ ਬੰਦੇ 'ਤੇ ਜਦੋਂ ਹੋਣੀ ਵੱਧਦੀ ਹੈ ਕਿ ਇਨਸਾਨ ਦੇ ਉੱਤੇ ਹੋਣੀ ਜਿਹੜੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਲਾਜ਼ਮੀ ਆਉਂਦੀ ਹੈ। ਉਹ ਕੋਈ ਮਿਸਾਲ ਇਹਨਾਂ ਕਿ ਜਿਸ ਤਰ੍ਹਾਂ ਕੋਈ ਵੱਡੇ ਕੁਝ ਸ਼ਖਸ ਸੀ ਤਾਂ ਉਹਦੇ ਕੋਲ ਹੋਣੀ ਆਈ ਅਤੇ ਉਹਨੇ ਆਖਿਆ ਵੀ ਮੈਂ ਤੇਰੀ ਜ਼ਿੰਦਗੀ 'ਚ ਆਉਣਾ ਅਤੇ ਇਹ ਦੱਸ ਵੀ ਬੁਢਾਪੇ 'ਚ ਆਵਾਂ ਜਾਂ ਜਵਾਨੀ 'ਚ ਆਵਾਂ। ਉਹ ਸ਼ਖਸ ਨੇ ਉਹਨੂੰ ਕਿਹਾ ਹੋਣੀ ਦਾ ਮਕਸਦ ਵੀ ਜਦੋਂ ਇਨਸਾਨ 'ਤੇ ਭੈੜਾ ਵਕਤ ਆਉਂਦਾ ਹੈ, ਬੁਰਾ ਵਕਤ ਆਉਂਦਾ ਹੈ, ਉਹ ਹੋਣੀ ਨੂੰ ਕਹਿੰਦਾ ਕਿ ਤੂੰ ਆਉਣਾ ਹੈ ਅਤੇ ਮੇਰੇ 'ਚ ਨਾ ਬਚਪਨ 'ਚ ਆ ਅਤੇ ਨਾ ਬੁਢਾਪੇ 'ਚ ਆ, ਤੂੰ ਮੇਰੇ 'ਤੇ ਆਉਣਾ ਅਤੇ ਜਵਾਨੀ 'ਚ ਆ, ਤਾਂ ਕਿ ਜਵਾਨੀ 'ਚ ਤਾਂ ਮੈਂ ਆਪਣੀ ਮੁਸ਼ਕਲਾਤ ਜਿਹੜੀਆਂ ਨੇ ਉਹ ਕੱਟ ਲਵਾਂਗਾ, ਬਰਦਾਸ਼ਤ ਕਰ ਲਵਾਂਗਾ, ਨਾ ਬਚਪਨ 'ਚ ਕਰ ਸਕਣਾ ਅਤੇ ਨਾ ਬੁਢਾਪੇ 'ਚ। ਅਤੇ ਜਵਾਨੀ 'ਚ ਹੋਣੀ ਆ ਜਾਵੇ ਅਤੇ ਇਨਸਾਨ ਜਿਹੜਾ ਬਰਦਾਸ਼ਤ ਕਰ ਲੈਂਦਾ ਹੈ ਜਾਂ ਹੱਥ ਪੱਲਾ ਮਾਰ ਲੈਂਦਾ ਹੈ। ਅਤੇ ਇਸੇ ਤਰ੍ਹਾਂ ਉਹ ਸੌਦਾਗਰ ਦੇ ਉੱਤੇ ਵੀ ਹੋਣੀ ਵਰ ਗਈ। ਭੈੜਾ ਵਕਤ ਆ ਗਿਆ, ਬੁਰਾ ਵਕਤ ਆ ਗਿਆ ਅਤੇ ਹੁੰਦਾ ਕੀ ਹੈ ਕਿ ਉਹਦਾ ਜਿੰਨੇ ਵੀ ਜਹਾਜ਼ ਹੁੰਦੇ ਨੇ ਉਹਨੂੰ ਪਤਾ ਲੱਗਦਾ ਕਿ ਸਮੁੰਦਰ ਦੇ ਵਿੱਚ ਤਬਾਹ ਹੋ ਗਏ ਨੇ, ਬਰਬਾਦ ਹੋ ਗਏ ਨੇ ਜਾਂ ਕਈਆਂ ਨੂੰ ਚੋਰ ਪੈ ਗਏ ਨੇ, ਕੋਈ ਇੰਝ ਦੀ ਇਤਲਾਹ ਉਹਨੂੰ ਮਿਲ ਜਾਂਦੀ ਹੈ। ਉਹ ਭਈ ਦਿਨਾਂ ਦੇ ਵਿੱਚ ਹੀ ਲੱਖਾਂ ਤੋਂ ਕੱਖ ਹੋ ਜਾਂਦਾ ਅਤੇ ਬੜਾ ਗਰੀਬ ਹੋ ਜਾਂਦਾ। ਉਹਦੇ ਯਾਰ ਬੇਲੀ ਜਿਹੜੇ ਹੁੰਦੇ ਨੇ, ਜਿਹੜੇ ਉਹਦੇ ਨਾਲ ਤਜਾਰਤ ਕਰਦੇ ਨੇ, ਲੈਣ ਦੇਣ ਕਰਦੇ ਨੇ ਕਾਰੋਬਾਰ ਦਾ, ਉਹ ਵੀ ਉਹਦਾ ਸਾਥ ਛੱਡ ਜਾਂਦੇ ਨੇ। ਜਿਸ ਤਰ੍ਹਾਂ ਹੁਣ ਬੰਦਾ ਮੁਸੀਬਤ ਦੇ ਵਿੱਚ ਕਹਿੰਦੇ ਨੇ ਕਿ ਇਨਸਾਨ ਦਾ ਸਾਇਆ ਵੀ ਉਹਦਾ ਸਾਥ ਛੱਡ ਜਾਂਦਾ, ਇਸੇ ਤਰ੍ਹਾਂ ਉਹਦੇ ਯਾਰ ਬੇਲੀ ਅਤੇ ਭੈਣਾਂ ਭਰਾ ਰਿਸ਼ਤੇਦਾਰ ਉਹਦਾ ਸਾਥ ਛੱਡ ਜਾਂਦੇ ਨੇ, ਇਕੱਲਾ ਰਹਿ ਜਾਂਦਾ ਹੈ। ਵੀ ਹਰ ਬੰਦੇ ਦੇ ਦਿਲ ਦੇ ਵਿੱਚ ਇਹ ਹੁੰਦੀ ਹੈ ਭਈ ਹੁਣ ਇਹਦੇ ਕੋਲ ਕੀ ਹੈਗਾ ਅਤੇ ਮਤਲਬ ਤੋਂ ਬਿਨਾਂ ਦੁਨੀਆ ਨਹੀਂ ਚੱਲਦੀ। ਕਈ ਬੰਦੇ ਐਸੇ ਨੇ ਕਿ ਜਿਹੜੇ ਮਤਲਬ ਤੋਂ ਬਿਨਾਂ ਤਾਂ ਚੱਲਦੇ ਹੀ ਨਹੀਂ ਨਾ, ਜਿਹਨੂੰ ਕੋਈ ਮਤਲਬ ਹੈ ਉਹੀ ਅਗਲੇ ਨਾਲ ਚੱਲਦਾ ਹੈ। ਅਤੇ ਇਸੇ ਤਰ੍ਹਾਂ ਹੀ ਉਹ ਇਕੱਲਾ ਰਹਿ ਜਾਂਦਾ, ਰੁਪਏ ਤੋਂ ਮੁਹਤਾਜ ਹੋ ਜਾਂਦਾ ਹੈ। ਹੁੰਦਾ ਕੀ ਕਿ ਉਹਦੀਆਂ 3 ਬੇਟੀਆਂ ਹੁੰਦੀਆਂ, ਉਹਨਾਂ ਲੈ ਕੇ ਅਤੇ ਉਹ ਆਪਣੀ ਝੌਂਪੜੀ ਪਾ ਲੈਂਦਾ ਹੈ, ਉੱਥੇ ਬਹਿ ਜਾਂਦਾ ਹੈ। ਬੀਵੀ ਹੁੰਦੀ ਉਹ ਵੀ ਸਦਮੇ ਨਾਲ ਇੰਝ ਹੀ ਫੌਤ ਹੋ ਜਾਂਦੀ ਹੈ। ਆਪਣੀ ਬੇਟੀਆਂ ਨੂੰ ਇੱਕ ਦਿਨ ਬਹਾ ਕੇ ਤਾਂ ਉਹਨਾਂ ਨੂੰ ਇੱਕ ਗੱਲ ਸਮਝਾਉਂਦਾ ਹੈ ਕਿ ਪੁੱਤਰ, ਆਪਣੇ 'ਤੇ ਬੜਾ ਬੁਰਾ ਵਕਤ ਆ ਗਿਆ ਅਤੇ ਲਿਹਾਜ਼ਾ ਘਰ ਦਾ ਖਾਣ ਪਕਾਨ ਜੋ ਵੀ ਹੈ ਉਹ ਤੁਸੀਂ ਹੁਣ ਕਰਨਾ ਹੈ। ਵੱਡੀਆਂ ਬੇਟੀਆਂ ਜਿਹੜੀਆਂ ਸਨ 2, ਉਹ ਜ਼ਾਹਰੀ ਗੱਲ ਹੈ ਐਸ਼ੋ ਇਸ਼ਰਤ 'ਚ ਪਲੀਆਂ ਹੋਈਆਂ ਸਨ। ਤੀਜੀ ਵੀ ਪਲੀ ਸੀ ਲੇਕਿਨ ਉਹਨਾਂ 'ਤੇ ਕੋਈ ਜ਼ਿਆਦਾ ਖੁਮਾਰ ਚੜ੍ਹ ਗਿਆ। ਜਿਸ ਤਰ੍ਹਾਂ ਕਹਿੰਦੇ ਨੇ ਕਿ ਅਮੀਰਾਂ ਦੇ ਬੱਚੇ ਵਿਗੜ ਜਾਂਦੇ ਨੇ, ਉਹ ਸਾਰੇ ਨਹੀਂ ਵਿਗੜਦੇ, ਸਿਰਫ ਉਹ ਹੀ ਵਿਗੜਦੇ ਨੇ ਕਿ ਜਿਨ੍ਹਾਂ ਦੀ ਬੈਠਕ ਜਿਹੜੀ ਨਾ ਯਾਨੀ ਬਹਿਣੀ ਉਹ ਗਲਤ ਬੰਦਿਆਂ 'ਚ ਹੋਵੇ ਤਾਂ ਉਹ ਹੀ ਵਿਗੜਦੇ ਨੇ। ਅਤੇ ਸਿਆਣੇ ਦੀ ਮਿਸਾਲ ਹੈ ਕਿ ਚੰਗੇ ਨਾਲ ਟੁਰੋਗੇ ਤਾਂ ਚੰਗੀ ਮੱਤ, ਮੰਦੇ ਨਾਲ ਟੁਰੋਗੇ ਤਾਂ ਮੰਦੀ ਮੱਤ। ਲਿਹਾਜ਼ਾ ਉਹਨਾਂ 'ਤੇ ਵੀ ਇਹ ਚੀਜ਼ ਦਾ ਅਮੀਰੀ ਦਾ ਅਸਰ ਹੋਇਆ ਹੁੰਦਾ। ਉਹ ਆਂਦੇ ਨਾ ਵੀ ਅੱਬਾ ਜਾਣ, ਅਸੀਂ ਨਹੀਂ, ਸਾਡੇ ਕੋਲ ਨਹੀਂ ਇਹ ਘਰ ਦਾ ਕੰਮ ਹੁੰਦਾ, ਅਸੀਂ ਨਹੀਂ ਕਰਨਾ। ਨਿੱਕੀ ਬੇਟੀ ਜਿਹੜੀ ਉਹਦੀ ਹੁੰਦੀ ਹੈ ਉਹ ਸਮਝਦਾਰ ਹੁੰਦੀ ਹੈ, ਉਹਦੀ ਅੱਬਾ ਜੀ ਪਰੇਸ਼ਾਨ ਨਾ ਹੋਵੋ, ਮੈਂ ਤੁਹਾਡੇ ਨਾਲ ਹੈਗੀ ਹਾਂ, ਘਰ ਦਾ ਸਾਰਾ ਕੰਮ ਖਾਣ ਪਕਾਨ ਜੋ ਵੀ ਉਹ ਮੈਂ ਕਰ ਲਾਂਗੀ, ਤੁਸੀਂ ਪਰੇਸ਼ਾਨ ਨਾ ਹੋਵੋ। ਕੋਈ 2-4 ਦਿਨ ਲੰਘਦੇ ਨੇ, ਮਹੀਨਾ ਲੰਘਦਾ, ਉਹ ਸੌਦਾਗਰ ਨੂੰ ਖਬਰ ਮਿਲਦੀ ਹੈ ਕਿ ਆਪਣੇ 3 ਜਹਾਜ਼ ਜਿਹੜੇ ਨੇ ਨਾ ਉਹ ਫਲਾਣੀ ਬੰਦਰਗਾਹ 'ਤੇ ਪਹੁੰਚ ਗਏ ਨੇ। ਉਹ ਤੂਫਾਨ ਦੇ ਵਿੱਚ ਡੁੱਬੇ ਨਹੀਂ ਸਨ, ਬਲਕਿ ਰਾਹ ਭਟਕ ਗਏ ਸਨ, ਜਿਹੜੇ ਹੁਣ ਉੱਥੇ ਪਹੁੰਚ ਗਏ ਨੇ। ਹੁਣ ਸੌਦਾਗਰ ਬੜਾ ਖੁਸ਼ ਹੁੰਦਾ ਹੈ, ਉਹਦੇ ਵਿੱਚ ਲੱਖਾਂ ਦਾ ਮਾਲ ਹੁੰਦਾ ਹੈ। ਆਪਣੀਆਂ ਬੇਟੀਆਂ ਨੂੰ ਇਕੱਠਾ ਕਰਕੇ ਤੇ ਫਿਰ ਉਹਨਾਂ ਨੂੰ ਕਹਿੰਦੇ ਕਿ ਬੇਟਾ ਆਪਣੇ ਤੇ ਜਿਹੜੇ ਤੰਗੀ ਦੇ ਦਿਨ ਸੀ, ਮੁਸੀਬਤ ਦੇ ਦਿਨ ਸੀ, ਉਹ ਟਲ ਗਏ ਨੇ।
ਤੇ ਮੈਂ ਹੁਣ ਚੱਲਾਂ ਵਾਂ ਆਪਣੇ ਜਹਾਜ਼ਾਂ ਵੱਲ, ਤੇ ਤੁਸੀਂ ਮੈਨੂੰ ਦੱਸੋ ਕਿ ਉੱਥੋਂ ਕੀ ਮੰਗਾਉਣਾ ਜੇ, ਮੈਂ ਬੜਾ ਖੁਸ਼ ਹੈਗਾ, ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂਗਾ। ਇੱਕ ਬੇਟੀ ਉਹਨੂੰ ਕਹਿ ਦਿੰਦੀ ਕਿ ਅੱਬਾ ਜਾਨ ਮੇਰੇ ਵਾਸਤੇ ਝੂਮਰ ਵਗੈਰਾ ਲੈ ਕੇ ਆਉਣਾ। ਇੱਕ ਬੇਟੀ ਕਹਿ ਦਿੰਦੀ ਕਿ ਮੇਰੇ ਵਾਸਤੇ ਸੋਹਣੇ ਬੜੇ ਕੱਪੜੇ ਜਾਂ ਸਾੜੀ ਵਗੈਰਾ ਲੈਣ। ਤੀਸਰੀ ਬੇਟੀ ਨੂੰ ਪੁੱਛਦਾ ਪੁੱਤਰ ਤੂੰ ਦੱਸ। ਕਹਿੰਦੇ ਅੱਬਾ ਜਾਨ ਮੈਨੂੰ ਇੰਨੀ ਬੜੀ ਖੁਸ਼ੀ ਹੈ ਕਿ ਆਪਣੇ ਜਹਾਜ਼ ਜਿਹੜੇ ਨੇ ਉਹ ਮਿਲ ਗਏ ਨੇ, ਤੇ ਬਸ ਤੁਸੀਂ ਖੈਰੀਅਤ ਨਾਲ ਜਾਓ ਤੇ ਖੈਰੀਅਤ ਨਾ ਆਓ, ਮੇਰੇ ਵਾਸਤੇ ਇਹੋ ਸਭ ਕੁਝ ਹੈ। ਉਹ ਇਸਰਾਰ ਕਰਦਾ ਕਿ ਨਹੀਂ ਪੁੱਤਰ ਦੂਜਿਆਂ ਵਾਸਤੇ ਵੀ ਲਿਆ ਰਿਹਾ ਤੇ ਤੂੰ ਵੀ ਦੱਸ, ਮੈਂ ਤੇਰੇ ਵਾਸਤੇ ਵੀ ਲੈ ਕੇ ਆਵਾਂਗਾ। ਉਹਦੇ ਅੱਬਾ ਜਾਨ ਫਿਰ ਇੰਝ ਕਰੋ, ਇੱਕ ਗੁਲਾਬ ਦਾ ਫੁੱਲ ਲਈ ਆਣਾ ਜਿੰਦੀ ਖੁਸ਼ਬੂ ਜ਼ਬਰਦਸਤ ਹੋਵੇ, ਮਹਿਕ ਹੋਵੇ, ਤੇ ਉਹਦੀ ਬੇਟੀ ਦਾ ਨਾਮ ਹੀ ਉਸ ਦਾ ਨਿੱਕੀ ਦਾ ਗੁਲਾਬੀ ਹੁੰਦਾ ਹੈ। ਉਹਦਾ ਠੀਕ ਹੈ। ਹੁਣ ਸੌਦਾਗਰ ਚਲਾ ਜਾਂਦਾ ਹੈ, ਜਾ ਕੇ ਤੇ ਆਪਣੇ ਜਹਾਜ਼ ਉੱਥੇ ਸਹੀ ਸਲਾਮਤ ਪਾ ਕੇ ਬੜਾ ਖੁਸ਼ ਹੁੰਦਾ ਹੈ, ਆਪਣਾ ਮਾਲ ਵਗੈਰਾ ਜਿਹੜਾ ਉੱਥੇ ਸੇਲ ਕਰਦਾ ਹੈ, ਵੇਚ ਬੂਝ ਕੇ ਤੇ ਜਿਹੜੀ ਰਕਮ ਉਹਦੀ ਜੇਬ 'ਚ ਪਾਉਂਦਾ ਤੇ ਬਾਜ਼ਾਰ ਚਲਾ ਜਾਂਦਾ। ਬਾਜ਼ਾਰ ਇੱਕ ਬੇਟੀ ਵਾਸਤੇ ਝੂਮਰ ਵਗੈਰਾ ਲੈਂਦਾ, ਇੱਕ ਵਾਸਤੇ ਕੱਪੜੇ ਵਗੈਰਾ ਲੈਂਦਾ, ਤੇ ਛੋਟੀ ਬੇਟੀ ਵਾਸਤੇ ਨਾ ਹੁਣ ਗੁਲਾਬ ਦਾ ਫੁੱਲ ਲੱਭਣ ਲੱਗ ਪੈਂਦਾ, ਉਹਨੂੰ ਮਿਲਦਾ ਨਹੀਂ। ਤੇ ਜੀ ਫਿਰਦੇ ਫਿਰਦੇ ਨਾ ਬਾਰਿਸ਼ ਸ਼ੁਰੂ ਹੋ ਜਾਂਦੀ, ਬਾਰਿਸ਼ ਬਹੁਤ ਤੇਜ਼ ਤੂਫਾਨੀ ਬਾਰਿਸ਼ ਸ਼ੁਰੂ ਹੋ ਜਾਂਦੀ ਹੈ। ਤੇ ਰਸਤੇ ਦੇ ਵਿੱਚ ਵੇਖਦਾ ਕਿ ਹੁਣ ਮੈਂ ਕੀ ਕਰਾਂ। ਉਹ ਇੱਕ ਬਦਲੀ ਚਮਕਦੀ, ਉਹਦੀ ਚਮਕ ਜਿਸ ਤਰ੍ਹਾਂ ਪੈਂਦੀ ਨਾ ਤੇ ਉਹਨੂੰ ਨਾ ਇੱਕ ਆਲੀਸ਼ਾਨ ਮਕਾਨ ਜਿਹਾ ਨਜ਼ਰ ਆਉਂਦਾ। ਉਹ ਵੱਧ ਕੇ ਉਹਦੇ ਹਲ ਜਾਂਦਾ ਤੇ ਦਰਵਾਜ਼ਾ ਖੁੱਲ੍ਹਾ ਹੁੰਦਾ ਤੇ ਜਾ ਕੇ ਬਹਿ ਜਾਂਦਾ, ਇੱਧਰ ਉੱਧਰ ਵਹਿੰਦਾ, ਉਹਦਾ ਕੋਈ ਮਾਲਕ ਨਜ਼ਰ ਨਹੀਂ ਆਉਂਦਾ। ਬੜੇ ਪਿਆਰੇ ਪਿਆਰੇ ਨਾ ਛੋਟੀਆਂ ਛੋਟੀਆਂ 6-7 ਪਲੰਗੜੀਆਂ ਛੋਟੀਆਂ ਛੋਟੀਆਂ ਪਈਆਂ ਹੁੰਦੀਆਂ, ਤੇ ਵਹਿੰਦਾ ਵੀ ਇੱਥੇ ਕਿਸੇ ਦੀ ਰਿਹਾਇਸ਼ ਹੈਗੀ, ਬਾਕੀ ਕੋਈ ਨਜ਼ਰ ਨਹੀਂ ਆ ਰਿਹਾ। ਬਾਰਿਸ਼ ਬੜੀ ਤੇਜ਼ ਹੁੰਦੀ, ਕੋਈ ਘੰਟਾ ਕਿ ਵੇਟ ਕਰਦਾ, ਬਾਰਿਸ਼ ਵੀ ਨਹੀਂ ਰੁਕਦੀ ਤੇ ਕੋਈ ਮਾਲਕ ਮੁਲਕ ਵੀ ਨਹੀਂ ਆਉਂਦਾ। ਉਹਨਾਂ ਨੂੰ ਭੁੱਖ ਲੱਗ ਜਾਂਦੀ ਹੈ, ਸੋਚਦਾ ਹੁੰਦਾ ਭੁੱਖ ਵੀ ਲੱਗ ਗਈ ਹੈ। ਤੋ ਦੇਖਦਾ ਕੀ ਕਿ ਉਹਦੇ ਸਾਹਮਣੇ ਨਾ ਇੱਕ ਟੇਬਲ ਤੇ ਨਾ ਬੜੇ ਜ਼ਬਰਦਸਤ ਨਾ ਖਾਣੇ ਲੱਗੇ ਨੇ, ਤਿਆਰ ਨੇ, ਤੇ ਜਾ ਕੇ ਇਹਨਾਂ ਤੋਂ ਖਾਣੇ ਖਾਣ ਲੱਗ ਪੈਂਦਾ, ਰੱਜ ਦਾ ਸ਼ੁਕਰ ਕਰਦਾ ਰੱਬ ਦਾ। ਬਾਰਿਸ਼ ਰੁਕਦੀ ਤੇ ਆਂਦਾ ਵੀ ਮਾਲਕ ਤੇ ਇੱਥੋਂ ਦਾ ਕੋਈ ਨਹੀਂ ਮੈਨੂੰ ਨਜ਼ਰ ਆਇਆ, ਚਲੋ ਲਿਆਦਾ ਚੱਲਨੇ। ਜਾਣ ਲੱਗਦਾ ਤੇ ਇੱਕ ਸਾਈਡ ਤੋਂ ਉਹਨਾਂ ਨੂੰ ਰੋਸ਼ਨੀ ਨਜ਼ਰ ਆਉਂਦੀ, ਤੇ ਉਹ ਦਰਵਾਜ਼ਾ ਖੁੱਲ੍ਹਾ ਹੁੰਦਾ, ਉੱਧਰ ਜਾਂਦਾ ਤੇ ਉੱਧਰ ਤਰ੍ਹਾਂ ਤਰ੍ਹਾਂ ਦੇ ਨਾਲ ਫੁੱਲ ਲੱਗੇ ਹੁੰਦੇ ਨੇ, ਜਿਹੜਾ ਗੁਲਾਬੀ ਫੁੱਲ ਵੀ ਨਾ ਗੁਲਾਬ ਦਾ ਉਹ ਵੀ ਲੱਗਾ ਹੁੰਦਾ ਹੈ। ਆਂਦਾ ਚਲੋ ਜੀ ਮੈਂ ਆਪਣੀ ਬੇਟੀ ਵਾਸਤੇ ਫੁੱਲ ਲੈ ਕੇ ਜਾਣਾ ਸੀ, ਚਲੋ ਇੱਥੇ ਮਿਲ ਗਿਆ। ਤੇ ਜਾ ਕੇ ਉਹਨੂੰ ਤੋੜਨ ਲੱਗਦਾ ਤੇ ਉਹਦੇ ਨਾਲ ਪੈਰ ਦੇ ਕੋਲ ਇੱਕ ਸੱਪ ਹੁੰਦਾ। ਉਹ ਸੱਪ ਨੂੰ ਆਵਾਜ਼ ਦਿੰਦਾ ਕਿ ਕਿਉਂ ਮੀਆਂ ਸੌਦਾਗਰ ਤੂੰ ਮੁਸੀਬਤ 'ਚ ਸੈਂ, ਬਾਰਿਸ਼ ਦੇ ਵਿੱਚ, ਤੂਫਾਨੀ ਬਾਰਿਸ਼ 'ਚ, ਤਾਂ ਮੈਂ ਤੈਨੂੰ ਪਨਾਹ ਦਿੱਤੀ ਆਪਣੇ ਘਰ 'ਚ, ਤੈਨੂੰ ਭੁੱਖ ਲੱਗੀ ਸੀ, ਤੈਨੂੰ ਮੈਂ ਖਾਣਾ ਖਵਾਇਆ, ਤੇ ਉਹਦਾ ਬਦਲਾ ਤੂੰ ਮੈਨੂੰ ਕੀ ਦੇਣ ਲੱਗਾ ਕਿ ਮੇਰਾ ਬਗੀਚੇ 'ਚੋਂ ਫੁੱਲ ਤੋੜ ਕੇ ਲਿਜਾਣ ਲੱਗਾ। ਉਹ ਕਹਿੰਦਾ ਨਹੀਂ ਨਹੀਂ ਮੈਂ ਇਹ ਕੰਮ ਨਹੀਂ ਸਾ ਕरूँ, ਮੈਂ ਤੇ ਮੇਰੀ ਬੇਟੀ ਦੀ ਫਰਮਾਇਸ਼ ਸੀ ਤੇ ਮੈਂ ਉਹਦੇ ਵਾਸਤੇ ਇੱਕ ਫੁੱਲ ਤੋੜਨ ਲੱਗਾ। ਉਹ ਕਹਿੰਦਾ ਮੈਂ ਜਾਣਨਾ ਵਾ ਕਿ ਤੇਰੀਆਂ 3 ਬੇਟੀਆਂ ਨੇ ਤੇ ਤੇਰੀ ਛੋਟੀ ਬੇਟੀ ਨੇ ਇਹਦੀ ਖੁਆਇਸ਼ ਕੀਤੀ ਸੀ, ਲਿਹਾਜ਼ਾ ਇੰਝ ਕਿ ਤੂੰ ਆਪਣੀ ਜਿਹੜੀ ਛੋਟੀ ਬੇਟੀ ਨੂੰ ਉਹਨੂੰ ਇੱਥੇ ਮੇਰੇ ਕੋਲ ਛੱਡ ਜਾ। ਮੈਂ ਇੱਥੇ ਬੜੀਆਂ ਸਦੀਆਂ ਤੋਂ ਰਹਿ ਰਿਹਾ ਵਾਂ ਕਿ ਤੂੰ ਵੀ ਮੇਰੇ ਕੋਲ ਇੱਥੇ ਆ ਕੇ ਰਹੇਗੀ ਤੇ ਮੇਰਾ ਦਿਲ ਲੱਗਾ ਰਹੇਗਾ, ਤੇ ਮੈਂ ਉਹਨੂੰ ਕਹਿੰਦਾ ਕੁਛ ਨਹੀਂ, ਤੇ ਅਗਰ ਤੂੰ ਨਾ ਕੀਤਾ ਤੇ 10 ਦਿਨ ਦਾ ਤੈਨੂੰ ਮੈਂ ਟਾਈਮ ਦੇਣਾ, ਵਰਨਾ ਮੈਂ ਉੱਥੇ ਆ ਕੇ ਤੇ ਤੈਨੂੰ ਤਿੰਨਾਂ ਤੇਰੀਆਂ ਬੇਟੀਆਂ ਨੂੰ ਤੇ ਤੈਨੂੰ ਵੀ ਡੰਗ ਮਾਰ ਕੇ ਤੇ ਮਾਰ ਦਿਆਂਗਾ। ਉਹ ਆਂਦਾ ਵੀ ਨਾਗ ਰਾਜਾ ਮੈਂ ਕਿਸ ਤਰ੍ਹਾਂ ਕਰਾਂ। ਉਹ ਆਂਦਾ ਵੀ ਤੂੰ ਪਰੇਸ਼ਾਨ ਨਾ ਹੋ, ਮੈਂ ਉਹਨੂੰ ਕੁਛ ਨਹੀਂ ਕਵਾਂਗਾ। ਉਹ ਭਈ ਹੁਣ ਉਹਦੀ ਗੱਲ ਸੁਣ ਕੇ ਗੁਲਾਬ ਦਾ ਫੁੱਲ ਲੈ ਕੇ ਤੇ ਰੋਂਦਾ ਰੋਂਦਾ ਘਰਾਂ ਚਲਾ ਜਾਂਦਾ। ਉਹ ਦਿਹਾੜੀ ਡੇਢ 'ਚ ਘਰ ਪਹੁੰਚਦਾ, ਆਪਣੀ ਦੂਜੀਆਂ ਬੇਟੀਆਂ ਨੂੰ ਉਹਨਾਂ ਦਾ ਸਮਾਨ ਦਿੰਦਾ, ਇੱਕ ਨੂੰ ਝੂਮਰ ਵਗੈਰਾ, ਇੱਕ ਨੂੰ ਕੱਪੜੇ, ਤੇ ਜਦੋਂ ਉਹਦੀ ਵਾਰੀ ਆਉਂਦੀ ਉਹਦੇ ਵੱਲ ਵੇਖ ਕੇ ਤੇ ਰੋਣ ਲੱਗ ਪੈਂਦਾ। ਕਹਿੰਦੇ ਅੱਬਾ ਜਾਨ ਕੀ ਹੋਇਆ। ਉਹ ਸਾਰਾ ਵਾਕਿਆ ਦੱਸਦਾ ਵੀ ਆਹ ਗੱਲ ਤੇ ਆਹ ਬਾਤ ਹੈ। ਉਹ ਦੂਜੀਆਂ ਨੂੰ ਪੁੱਛਣ ਲੱਗ ਪੈਂਦੀਆਂ ਕਿ ਲੈ ਤੂੰ ਵੀ ਸਾਡੇ ਵਾਂਗੂ ਕੋਈ ਇਹੋ ਜਿਹੀ ਸ਼ੈ ਮੰਗ ਲੈਂਦੀ ਕਿ ਮੁਸੀਬਤ ਤੇ ਨਾ ਆਉਂਦੀ, ਤੇ ਤੂੰ ਗੁਲਾਬ ਦਾ ਫੁੱਲ ਮੰਗ ਲੈ ਵੀ। ਉਹਨੇ ਪੁੱਤਰ ਜਿਹੜਾ ਉਹਦਾ ਪਿਓ ਹੁੰਦਾ ਉਹਨੇ ਪੁੱਤਰ ਮੈਂ ਤੈਨੂੰ ਉਹ ਸੱਪ ਕੋਲ ਕਿਵੇਂ ਛੱਡ ਆਵਾਂ, ਮੇਰਾ ਦਿਲ ਨਹੀਂ ਗੁਆਰਾ ਕਰਦਾ, ਮੈਂ ਤੈਨੂੰ ਇਕੱਲੀ ਨੂੰ ਉੱਥੇ ਛੱਡ ਆਵਾਂ। ਉਹਨੇ ਅੱਬਾ ਜੀ ਵੇਖੋ ਉਹਨੇ ਅਸੀਂ ਕਿਹੜਾ ਕੋਈ ਉਹਦਾ ਕੁਝ ਵਿਗਾੜਿਆ ਵੀ ਉਹ ਜਿਹੜਾ ਮੈਨੂੰ ਕੋਈ ਨੁਕਸਾਨ ਦੇਵੇ, ਤੁਸੀਂ ਅੱਲਾ ਦੇ ਨਾਂ ਲੈ ਕੇ ਨਾ ਮੈਨੂੰ ਛੱਡਿਓ, ਕਮ ਸੇ ਕਮ ਉਹ ਦੇ ਨਾ ਇੱਥੇ ਆਵੇ। ਉਹਨੇ ਚਲੋ ਠੀਕ ਹੈ ਜੀ। ਉਹ 2-4 ਦਿਨਾਂ ਨੂੰ ਨਾ ਉਹਨੂੰ ਲੈ ਕੇ ਤੇ ਚਲਾ ਜਾਂਦਾ।
तो जाता जिस टाइम उत्थे तो नाग राजा बड़ा खुश होंदा है, आंदा सौदागर तू मेरी गल मन्नी है तो लिहाजा तेरी मेहरबानी है, तो तू जा, इन्हूं मैं कुछ भी नहीं कहता। वो भाई अपनी गली अपनी कुड़ी के गले मिलता ही, रोंदा ही, तो रो के तो चला जाता है। हुण वो हसी खुशी ने उत्थे रहन लग पैंदी, यानी कि उन्होंने किसी चीज़ की सप जिहड़ा ना कमी नहीं आन देता। नाग राजा जिहड़ा ना कमी नहीं आन देता, हर तरह का खाना, हर तरह के कपड़े वगैरह जो भी ना, वो खुश रहिंदी है। तो वक्त के नाल नाल थोड़े 4 दिन लंघते हैं, वो मायूस होने लग पैंदी, उदास हो जाती है आपके प्यो तो। उधर प्यो होंदा भी आपकी बेटी तो उदास होकर बीमार हो जाता। एक दिन इंज बैठी होंदी है तो उनकी नज़र एक पलंगड़ी ते पैंदी, जिहड़ियां 6-7 पईयां होंदियां, उहदे ते ना एक शीशा पिया हुंदा। वो शीशा फड़ के देखदी तो उहदे विच कदी तो कोई शै नज़र आ रही, कदी कोई खूबसूरत पहाड़ वगैरह, कदी कोई खूबसूरत परिंदे वगैरह नज़र आ रहे हैं। दिल च सोचती है कि की चंगा होवे ते इहदे विच मेरा अब्बा भी मैनूं नज़र आ जाए। इन्नी गल सोचती होंदी तो उनके पिंड की ना तस्वीर उनके सामने आ जाती। कोई लोग जिहड़े ने खेतीबाड़ी कर रहे होंदे ने, फिर उनके घर की तस्वीर आती, फिर उनके अब्बू की आ जाती तस्वीर। वो देखती कि वो बीमार पिया तो एको गल कही जा रहा कि गुलाबी गुलाबी, अपनी बेटी को याद कर रहा होंदा है। तो वह भई रोन लग पैंदी है, तो रोंदी है तो उधरों ना सप भी आ जाता, नाग राजा जिहड़ा वो भी आ जाता है। वो पूछता भी की होया, किसी ने कुछ कहा है या की मसला, तेनों क्यों रो रही है। वो दसदी कि मेरा प्यो है जो मेरी वजह तो बड़ा बीमार है, तो तू मैनू जानते, मैनू उनकी तमाददारी वास्ते लिहाजा मैं उनकी तमाददारी करके तो आ जाएंगी। उन्हें आ कोई गल नहीं, तू जा, सगों अच्छी गल है, नाले मेरी तरफों भी उहदा पता कर ली। तो तू इंज कर भी फलानी लंबारी खोल, तो उहदे विच एक ना बक्सा ही, तो उहदे विच एक अंगूठी चांदी दी वो कढ़ के लिया। वो लियांदी, वो आंदा भी इहनूं जो तू पावेंगे ना तो तू पल यानी कि थोड़े देर दे विच ना अपने घर पहुँच जाएंगी। उन्हें ठीक है। वो भाई इस तरह की होंदा, अंगूठी पाती है तो वो भाई इंज जिवें ना फिजा दे विच उड़ रही है। अखां बंद कर लैंदी, नींदर उन्होंने आन लग पैंदी, अखां जाके खोलती है तो अपने घर होंदी है। तो जाती आपके अब्बे के कमरे च, तो अब्बा वेख के तो बड़ा खुश होंदा है, एक दूजे के गले लगते हैं। तो उनका उनका प्यो कहता कि पुत्र हुण मैं ना तू आ गई तो हुण मैं वेखी बहुत दस्ती ठीक हो जाऊँगा। इस तरह होंगे 2-4 दिनों के ना वो भाई ठीक हो जाता है। वो हुण जान लगती है, आंदे अब्बा जी हुण मैं जानी हाँ। उन्हें पुत्र उनके नाल तेरी जिंदगी कैसी गुजरन दी है। उन्हें अब्बा जी उनके नाल जिंदगी सही गुजरन दी है, तो बस है कि वो ना जिस टाइम रात का टाइम होंदा ना, चिराग वगैरह मैं जगानी हाँ, रोशनी करनी हाँ, तो उस टाइम मेरे कोल आंदा तो मैनूं कहंदा कि भी मेरे नाल शादी कर लै, भी गुलाबी मेरे नाल शादी कर लै। तो उन्हें आखा तू अगों की कहनी, उन्हें अब्बा जी मैं कह देनी कि नहीं मैनूं तेरे तो ना डर लगता, तेरे तो खौफ आंदा है, तो चुप करके ना चला जाता है। उन्हें डेली इंज ही करता, तो मैं जो इन्ना मैं कह देनी फिर चुप करके चला जाता। हुण सौदागर 2 मिनट सोचता है, सोचने तो बाद कहता है कि पुत्र हुण अगर वो तेन कहे ना कि तू मेरे नाल शादी कर लै, तो तू कह ठीक है मैं तेरे नाल शादी कर लाँगी। उन्हें भी अब्बा जी ये की गल, उन्हें आहो मैनूं इस गल दे विच कोई राज लगन दिया कि अगर वो चुप करके चला जाता ना तो इहदे च कोई राज हैगा। उन्हें ठीक है अब्बा जी, चलो तुहाडी नसीहत मैं कोल रखांगी। और फिर उस तरह इन्हें अंगूठी पाती तो फिर उस तरह फिजा छोड़ के तो उत्थे वापस आ जाती। तो आके नागराज ने दसदी कि हुण मेरा अब्बा जी ठीक है, तो तेरी मेहरबानी मैनूं जान दिता ही। उन्हें ठीक है। शाम का टाइम होंदा, उस तरह रोशनी वगैरह करती तो फिर सप आंदा उहदे कोल, उन्होंने कहना गुलाबी मेरे नाल शादी कर लै। वो आंदी ठीक है मैं तेरे नाल शादी कर लैनी हाँ, तो हुण तो खुश है। वो इन्नी गल करती जाती तो जो सप होंदा ना वो इंसान की शक्ल च ना एक बड़ा खूबसूरत नौजवान शहजादा बन जाता है। वो आंदी भी यही क्यों होया, वो सप किधर गया। उन्हें आहो सप मैं ही सा, मैनू कोई जालम जादूगर ने ना इंसान तो सप बना दिता सी। तो उन्हें तोड़े का यह दसिया सी कि जब कोई लड़की खुद तेरे नाल शादी करन ते
राज़ी हो जाएगी तो तू उदों ही इंसान बन जाएगा। तो लिहाजा तू अज खुद इजहार किया है मेरे नाल शादी करन ते इसलिए मैं इंसान वापस बन गया। तो ये मैनू नवी जिंदगी जी तू दी है तो तेरा मैं मशकूर हाँ। तो हूँ इंज कि लिहाजा मेरा बाप एक बहुत बड़ा बादशाह है, बड़ी बड़ी साड़ी सल्तनत है। तो हूँ आप उत्थे चलते हैं तो उन्हें है जी मेरे माँ प्यो मेरे भैन भरा उन्हें उन्होंने मैं उत्थे बुला लाँगा चल। हूँ उन्होंने लैके तो चला जाता आपके बाप को, उनका बाप देख के तो बड़ा खुश होंगे बादशाह, उनका पुत्र इन्नी देर बाद उन्हें वापस मिलिया होंगे। तो की करते बड़ी धूम धाम ना गुलाबी की तो शहजादे की शादी कर देंगे, नाग राजे की शादी जिस टाइम कर देंगे ने तो बादशाह जोड़ा होंगे वो वक्त के लिहाज नाल जिस तरह फोत होंगे तो सल्तनत जी है बादशाह जी है वो शहजादे को आ जाती। तो शहजादा जोड़ा है वो इन्हें फिर वालदैन बुलाता कुड़ी दिन, यानी कि उनके प्यो भी तो उनकी भैनों भी आपके कोल बुला लेंदा तो उन्होंने आपके सोहरे जोड़ा ना अपना वजीर रख लेंदा। वो सारे उत्थे ही हसी खुशी रहन लग पेंदे ने। तो ये सी अज की कहानी, अज का टॉपिक। उम्मीद है कि तुहानूं चंगी लगी होएगी। तो अगली वीडियो में फिर तुहाडे नाल मुलाकात होएगी। तद वास्ते मैनूं दो इजाजत। अल्लाह निगहबान। पाकिस्तान जिंदाबाद। पाक फौज जिंदाबाद।